ਕਹਿੰਦੇ ਮਾਨ ਸਰਕਾਰ ਨਸ਼ੇ ਨੂੰ ਲੈ ਕੇ ਮੀਟਿੰਗਾਂ 'ਚ ਸਖਤ ਹੋਈ ਹੈ ਜੀ। ਪਿਛਲੇ ਦਿਨੀ ਸਾਈਕਲ ਰੈਲੀ ਵੀ ਕੱਢੀ ਸੀ ਮਾਨ ਸਾਹਿਬ। ਬਿਲਕੁਲ ਜੀ। ਪੰਜਾਬ ਦੀ ਪੁਲਿਸ ਵੱਲੋਂ ਇੱਕ ਵੱਡਾ ਸਮਾਗਮ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਕੀਤਾ ਗਿਆ ਸੀ। ਉਹਦੇ ਵਿੱਚ ਵੀ ਮੁੱਖ ਮੰਤਰੀ ਸਾਹਿਬ ਸ਼ਾਮਲ ਹੋਏ ਸੀ। ਫਿਰ ਉਸ ਤੋਂ ਬਾਅਦ ਨਸ਼ਾ ਮੁੱਕ ਗਿਆ ਜੀ, ਨਸ਼ਾ ਖਤਮ ਕਰਤਾ ਜੀ, ਨਸ਼ੇ ਨੂੰ ਨੱਥ ਪੈ ਗਈ ਜੀ। ਇਸ ਨੂੰ ਲੈ ਕੇ ਸਾਈਕਲ ਰੈਲੀ ਵੀ ਕੱਢੀ ਤੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਕਿ ਨਸ਼ਾ ਛੱਡ ਦਿਓ ਜੀ। ਪਰ ਜੋ ਸਰਕਾਰ ਨੂੰ ਕਰਨਾ ਚਾਹੀਦਾ ਸੀ ਉਹ ਸ਼ਾਇਦ ਹੁਣ ਕੀਤਾ। ਹੂੰ। ਲੰਘੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇੱਕ ਬੈਠਕ ਬੁਲਾਈ ਜੀ। ਬੈਠਕ ਦੇ ਵਿੱਚ ਪੰਜਾਬ ਦੇ ਡੀਜੀਪੀ, ਪੰਜਾਬ ਦੇ ਸਾਰੇ ਪੁਲਿਸ ਕਮਿਸ਼ਨਰ, ਪੰਜਾਬ ਦੇ ਸਾਰੇ ਐਸਐਸਪੀ, ਮੁੱਖ ਮੰਤਰੀ ਸਾਹਿਬ ਦਾ ਆਪਣਾ ਅਮਲਾ ਫਾਲਾ, ਸਾਰੇ ਅਧਿਕਾਰੀ ਉਹ ਸਾਰੇ ਮੌਜੂਦ ਸੀ। ਤੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਡੀਸੀ ਸਾਹਿਬਾਨ ਕੁਝ ਉਹ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਕਾਫੀ ਸਖਤ ਰੁਖ ਅਖਤਿਆਰ ਕਰਦੇ ਨਜ਼ਰ ਆਏ ਮੁੱਖ ਮੰਤਰੀ ਭਗਵੰਤ ਮਾਨ ਜੀ। ਖਾਸ ਕਰਕੇ ਡਰੱਗ ਔਰ ਮਾਈਨਿੰਗ ਨੂੰ ਲੈ ਕੇ ਜੀ। ਉਹ ਕਹਿੰਦੇ ਕਿ ਗੈਰ ਕਾਨੂੰਨੀ ਮਾਈਨਿੰਗ ਤੇ ਪੰਜਾਬ 'ਚ ਵਿਕਦੀ ਡਰੱਗ ਤੇ ਇਸੇ ਤਰ੍ਹਾਂ ਲਾਅ ਐਂਡ ਆਰਡਰ, ਇਸ ਨੂੰ ਲੈ ਕੇ ਕੋਈ ਵੀ ਖਾਮੀ ਹੁਣ ਬਰਦਾਸ਼ਤ ਨਹੀਂ ਹੋਊਗੀ। ਠੀਕ ਹੈ। ਕੋਈ ਵੀ ਬਹਾਨਾ ਹੁਣ ਬਰਦਾਸ਼ਤ ਨਹੀਂ ਹੋਊਗਾ। ਕਹਿੰਦੇ ਚਾਹੇ 1 ਇੰਚ ਗੈਰ ਕਾਨੂੰਨੀ ਮਾਈਨਿੰਗ ਹੋਵੇ, ਚਾਹੇ 1 ਗ੍ਰਾਮ ਨਸ਼ਾ ਹੋਵੇ, ਕਹਿੰਦੇ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ। ਮੈਨੂੰ ਉਹਦੇ ਪਰ ਰਿਪੋਰਟ ਚਾਹੀਦੀ ਹੈ। ਡਾਇਰੀ ਦੀ ਗੱਲ ਕੀਤੀ ਕੱਲ ਮੁੱਖ ਮੰਤਰੀ ਸਾਹਿਬ ਨੇ। ਵੈਸੇ ਲਾਲ ਡਾਇਰੀ ਸੁਖਬੀਰ ਦੀ ਖਾਸੀ ਮਸ਼ਹੂਰ ਆ। ਕੱਲ ਇਸ ਮੀਟਿੰਗ 'ਚ ਕਹਿੰਦੇ ਜੀ ਕਿ ਮੈਂ ਡਾਇਰੀ ਬਣਾਈ ਤਾਂ ਨਹੀਂ ਅਜੇ ਅਫਸਰਾਂ ਦੀ, ਅੱਛਾ, ਪਰ ਮੇਰੇ ਕੋਲ ਹਰ ਜ਼ਿਲ੍ਹੇ ਵਾਈਜ਼ ਹਰ ਅਫਸਰ ਦੀ ਜਾਣਕਾਰੀ ਪੂਰੀ ਆ। ਤੇ ਇਹ ਤੋਂ ਪਹਿਲਾਂ ਕਿ ਮੈਂ ਡਾਇਰੀ ਬਣਾਵਾਂ ਤੁਸੀਂ ਸਾਰੇ ਸੁਧਰ ਜਾਓ। ਕਹਿੰਦੇ ਜੀ ਮੈਨੂੰ ਪੂਰੀ ਮਤਲਬ ਕਿ ਇਸ ਦੇ ਉੱਤੇ ਕੋਈ ਖਾਮੀ ਨਹੀਂ ਚਾਹੀਦੀ, ਮੈਨੂੰ ਨਸ਼ੇ ਦੇ ਉੱਤੇ ਐਕਸ਼ਨ ਚਾਹੀਦਾ। ਇੱਕ ਸਧਾਰਨ ਸ਼ਬਦਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਪੁਲਿਸ ਅਧਿਕਾਰੀਆਂ ਨੂੰ ਇੱਕ ਗੱਲ ਕਹੀ। ਹਾਂਜੀ। ਉਹ ਕਹਿੰਦੇ ਪਿੰਡ ਦੇ ਵਿੱਚ ਆਮ ਬੰਦੇ ਨੂੰ ਪਤਾ ਹੁੰਦਾ ਕਿ ਨਸ਼ਾ ਕੌਣ ਵੇਚਦਾ ਹੈ ਤੇ ਐਸਐਚਓ ਨੂੰ ਕਿਉਂ ਨਹੀਂ ਪਤਾ। ਔਰ ਪ੍ਰਵੀਨ ਜੀ ਤੁਹਾਡੇ ਧਿਆਨ 'ਚ ਹੋਵੇ ਇਸੇ ਪ੍ਰੋਗਰਾਮ 'ਚ ਆਪਾਂ ਕਿੰਨੀ ਵਾਰ ਇਸ ਪਹਿਲੂ ਤੇ ਗੱਲ ਕੀਤੀ ਆ। ਹਾਂਜੀ। ਕਿ ਜੇਕਰ ਪਿੰਡ ਦਾ ਸਰਪੰਚ ਚਾਵੇ ਤਾਂ ਪਿੰਡ 'ਚ ਨਸ਼ਾ ਨਹੀਂ ਵਿਕ ਸਕਦਾ, ਜੇਕਰ ਥਾਣੇਦਾਰ ਚਾਵੇ ਤਾਂ ਉਹਦੇ ਥਾਣੇ ਦੀ ਹੱਦ 'ਚ ਨਸ਼ਾ ਨਹੀਂ ਵਿਕ ਸਕਦਾ, ਜੇਕਰ ਐਸਐਸਪੀ ਚਾਵੇ ਤਾਂ ਉਹਦੇ ਜ਼ਿਲ੍ਹੇ 'ਚ ਨਸ਼ਾ ਨਹੀਂ ਵਿਕ ਸਕਦਾ। ਸਵਾਲ ਤਾਂ ਇੱਛਾ ਸ਼ਕਤੀ ਦੀ ਹੈ ਨਾ। ਉਸ ਨੂੰ ਲੈ ਕੇ ਕੱਲ ਮੁੱਖ ਮੰਤਰੀ ਸਾਹਿਬ ਉਸ ਨਜ਼ਰੀਏ ਤੋਂ ਕੱਲ ਬੈਠਕ ਲੈਂਦੇ ਨਜ਼ਰ ਆਏ। ਬੇਸ਼ੱਕ ਡੀਜੀਪੀ ਸਾਹਿਬ ਉਹਨਾਂ ਨੂੰ ਖਾਸੇ ਥਾਵਾਂ ਦੇ ਉੱਤੇ ਜਵਾਬ ਦੇ ਰਹੇ ਸੀ ਕਿ ਜੀ ਏਦਾਂ ਹੋ ਗਿਆ, ਏਦਾਂ ਹੋ ਗਿਆ। ਪਰ ਮੁੱਖ ਮੰਤਰੀ ਸਾਹਿਬ ਕੀ ਹੋ ਗਿਆ ਕਹਿੰਦੇ ਇਹਨੂੰ ਛੱਡੋ, ਮੈਨੂੰ ਕਰਕੇ ਦਿਖਾਓ। ਹੁਣ ਬਕਾਇਦਾ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਕਿਹਾ ਕਿ ਹੁਣ ਇਹ ਆਰ-ਪਾਰ ਦੀ ਲੜਾਈ ਆ ਔਰ ਮੈਂ ਤੁਰੰਤ ਸਮੀਖਿਆ ਬੈਠਕ ਕਰੂੰਗਾ ਦੁਬਾਰਾ ਜੀ ਤੇ ਮੈਨੂੰ ਉਹਦੇ ਪਰ ਜਵਾਬਦੇਹੀ ਚਾਹੀਦੀ ਆ। ਜੇਕਰ ਕਿਸੇ ਵੀ ਐਸਐਚਓ ਦੀ ਮੈਨੂੰ ਸ਼ਿਕਾਇਤ ਮਿਲਦੀ ਆ, ਠੀਕ ਹੈ, ਪੰਜਾਬ ਦੇ ਥਾਣਿਆਂ ਦੇ ਅੰਦਰ ਕਹਿੰਦੇ ਇਸ ਮੌਕੇ ਜੇਕਰ ਮੈਨੂੰ ਕਿਸੇ ਵੀ ਥਾਣਾ ਇੰਚਾਰਜ ਦੀ ਜਾਂ ਐਸਓਚ ਦੀ ਸ਼ਿਕਾਇਤ ਮਿਲਦੀ ਆ ਤਾਂ ਮੈਂ ਐਸਐਸਪੀ ਨੂੰ ਨਾਲ ਟੰਗੂਗਾ ਜੀ। ਇਹ ਧਿਆਨ ਰੱਖਿਓ ਕਹਿੰਦੇ। ਸੋ ਇਸ ਲਈ ਉਹ ਕਹਿੰਦੇ ਮੈਨੂੰ ਡਰੱਗ ਵਾਲੇ ਮਾਮਲੇ ਦੇ ਵਿੱਚ ਤਾਂ ਬਿਲਕੁਲ ਸ਼ਿਕਾਇਤ ਨਹੀਂ ਚਾਹੀਦੀ, ਚਾਹੇ ਉਹ ਵੱਡਾ ਸਮਗਲਰ ਹੈ ਤੇ ਚਾਹੇ ਉਹ ਕਹਿੰਦੇ 1 ਗ੍ਰਾਮ ਵਾਲਾ। ਮੈਨੂੰ ਉਹਦੇ ਤੇ ਕਾਰਵਾਈ ਚਾਹੀਦੀ ਹੈ, ਮੈਨੂੰ ਅੰਦਰ ਚਾਹੀਦੇ ਨੇ। ਪ੍ਰਵੀਨ ਜੀ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਬਾਦਲਾਂ ਦੇ ਸਮੇਂ ਵੀ ਅਜਿਹੀਆਂ ਬੈਠਕਾਂ ਹੋਈਆਂ। ਇਹ ਤੋਂ ਪਹਿਲਾਂ ਅਜਿਹੀਆਂ ਬੈਠਕਾਂ ਕੈਪਟਨ ਅਮਰਿੰਦਰ ਚੰਨੀ ਦੇ ਦੌਰ 'ਚ ਵੀ ਹੋਈਆਂ। ਬੈਠਕ ਹੋਣਾ ਔਰ ਬੈਠਕ ਦੇ ਵਿੱਚ ਲਏ ਗਏ ਫੈਸਲਿਆਂ ਨੂੰ ਇੰਪਲੀਮੈਂਟ ਕਰਨਾ, ਲਾਗੂ ਕਰਨਾ, ਉਸਨੂੰ ਅਮਲੀ ਜਾਮਾ ਪਹਿਨਾਣਾ, ਅਗਲਾ ਕਦਮ ਉਹ ਹੁੰਦਾ। ਜੇਕਰ ਉਹਨਾਂ ਬੈਠਕਾਂ ਤੋਂ ਬਾਅਦ ਵੀ ਅਮਲੀ ਜਾਮਾ ਪਹਿਨਾਇਆ ਗਿਆ ਹੁੰਦਾ ਤਾਂ ਅੱਜ ਸ਼ਾਇਦ ਇਹ ਬੈਠਕ ਦੀ ਲੋੜ ਨਾ ਹੁੰਦੀ। ਤੇ ਅੱਜ ਵਾਲੀ ਬੈਠਕ ਤੋਂ ਬਾਅਦ ਅਗਲੀ ਬੈਠਕ ਜੇ ਸ਼ਾਬਾਸ਼ੀ ਵਾਲੀ ਲਈ ਹੋਵੇ ਤਾਂ ਠੀਕ ਹੈ ਜੀ। ਜੇਕਰ ਸਿਰਫ ਅਗਲੀ ਵਾਰ ਵੀ ਇਹੀ ਗੱਲ ਕਰਨੀ ਹੈ ਕਿ ਨਾ ਬਖਸ਼ਿਓ ਨਾ, ਫਿਰ ਇਹ ਗੱਲਾਂ ਅਸੀਂ ਪਿਛਲੇ 15-20 ਸਾਲਾਂ ਤੋਂ ਸੁਣਦੇ ਆ ਰਹੇ ਹਾਂ। ਪਰ ਪੰਜਾਬ 'ਚ ਚਿੱਟਾ ਉਸੇ ਤਰ੍ਹਾਂ। ਮੁੱਖ ਮੰਤਰੀ ਸਾਹਿਬ ਨੇ ਇਸ ਬੈਠਕ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਵੀ ਇੱਕ ਗੱਲ ਕਹੀ ਜੀ। ਉਹ ਕਹਿੰਦੇ ਕਿ ਜਿਹੜਾ ਵੀ ਗੈਰ ਕਾਨੂੰਨੀ ਮਾਈਨਿੰਗ ਕਰਦਾ ਚੱਕ ਲਓ, ਉਹਦੀ ਮਸ਼ੀਨਰੀ ਜ਼ਬਤ ਕਰ ਲਓ। ਠੀਕ ਹੈ। ਤੇ ਜਦੋਂ ਉਹਨਾਂ ਨੇ ਮਸ਼ੀਨਰੀ ਜ਼ਬਤ ਕਰਨ ਦੀ ਗੱਲ ਕਹੀ ਕਹਿੰਦੇ ਕੁਝ ਪੁਲਿਸ ਅਧਿਕਾਰੀ ਅੰਦਰ ਮੁਸੜੀਆਂ ਹੱਸੇ, ਅੰਦਰੋਂ ਅੰਦਰ ਹੀ ਹੱਸੇ ਕਹਿੰਦੇ। ਤੇ ਸ਼ਾਇਦ ਤੁਹਾਨੂੰ ਵੀ ਧਿਆਨ 'ਚ ਆ ਗਈ ਹੋਣੀ ਜਿਹੜੀ ਗੱਲ ਕਰਨ ਉਹ ਹੱਸੇ ਹੋਣੇ। ਤਰਨ ਤਾਰਨ ਕਿ ਜਦੋਂ ਅਸੀਂ ਮਸ਼ੀਨਰੀ ਚੱਕਣ ਜਾਂਦੇ ਹਾਂ ਫਿਰ ਸਾਨੂੰ ਇਹਦਾ ਬਦਲ ਦਿੰਦੇ ਹੋ। ਹਾਂਜੀ ਸਹੀ ਹੈ। ਉਹ ਹੁਕਮ ਕੌਣ ਦਿੰਦਾ? ਕਹਿੰਦੇ ਜੀ ਜਾਂ ਤਾਂ ਸਾਨੂੰ ਇਹ ਵੀ ਲਿਸਟ ਦੇ ਦਿਓ। ਬਾਹਰ ਆ ਕੇ ਕੁਝ ਪੁਲਿਸ ਅਧਿਕਾਰੀ ਕਹਿ ਦਿੰਦੇ ਸਾਨੂੰ ਇਹ ਵੀ ਲਿਸਟ ਦੇ ਦਿਓ ਜੀ ਕਿ ਕਿਹੜੇ ਕਿਹੜੇ ਚੱਕਣੇ, ਕਿਹੜੇ ਕਿਹੜੇ ਨਹੀਂ ਚੱਕਣੇ। ਸੋ ਇਸ ਲਈ ਕਹਿੰਦੇ ਜਦੋਂ ਕਾਰਵਾਈ ਕਰਦੇ ਤਾਂ ਹੱਥ ਵੀ ਸਾਡੇ ਸਰਕਾਰ ਬੰਨ੍ਹਦੀ ਹੈ। ਕਹਿੰਦੇ ਇਹ ਗੱਲਾਂ ਵੀ ਉੱਥੇ ਅਫਸਰਾਂ 'ਚ ਬਾਅਦ 'ਚੋਂ ਹੋਈਆਂ ਚਾਹ ਪਾਣੀ ਵਾਲੇ ਸਮੇਂ ਜੀ। ਪਰ ਮੀਟਿੰਗ ਦੇ ਦੌਰਾਨ
ਜਿੱਥੇ ਡੀਜੀਪੀ ਸਾਹਿਬ ਰਿਕਾਰਡ ਪੇਸ਼ ਕਰ ਰਹੇ ਸੀਗੇ, ਉਹ ਕਹਿੰਦੇ ਜੀ ਅਸੀਂ ਇੰਨੀਆਂ ਜਾਇਦਾਦਾਂ ਡਰੱਗ ਮਨੀ ਵਾਲਿਆਂ ਦੀਆਂ ਜ਼ਬਤ ਕਰ ਲਈਆਂ, ਇੰਨੀ ਅਸੀਂ ਜੀ ਮਤਲਬ ਕਿ ਆ ਮਸ਼ੀਨਰੀ ਜ਼ਬਤ ਕਰ ਲਈ, ਇੰਨੇ ਪਰਚੇ ਕਰ ਲਏ, ਇੰਨੀਆਂ FIR ਨੇ। ਉਹ ਕਹਿੰਦੇ ਜੀ ਡੀਜੀਪੀ ਸਾਹਿਬ ਨੇ ਸਫਾਈ ਦਿੱਤੀ, ਕਹਿੰਦੇ ਜੀ ਜਿਹੜੇ ਗਰੋਹ ਫਰੋਤੀ ਮੰਗਦੇ ਨੇ, ਗੈਂਗਸਟਰਵਾਦ ਵਾਲੇ ਨੇ, ਕਹਿੰਦੇ ਜੀ ਉਹ ਅਸੀਂ 117 FIR ਦਰਜ ਕਰਕੇ 150 ਬੰਦਾ ਚੱਕ ਲਿਆ। ਠੀਕ ਹੈ। ਜਦੋਂ ਜੇਲ੍ਹਾਂ ਦਾ ਮਾਮਲਾ ਆਇਆ ਕਿ ਜੇਲ੍ਹਾਂ ਦੇ ਅੰਦਰ ਮੋਬਾਈਲ ਪਹੁੰਚਦੇ ਨੇ, ਅਸਲ 'ਚ ਪਿਛਲੇ ਦਿਨ ਹੀ ਕੋਰਟ ਤੋਂ ਚੰਗੀਆਂ ਝਾੜਾਂ ਪਈਆਂ। ਹਾਂਜੀ। ਇਹੀ ਸ਼ਾਇਦ ਗੱਲ ਕਰ ਰਹੀ ਸੀ ਕਿ ਮਾਨਯੋਗ ਅਦਾਲਤ ਪੁੱਛਦੀ ਹੈ ਕਿ ਭਾਈ ਜੇਲ੍ਹ ਵਾਲੀ ਕੰਧ ਚੋਂ ਅੰਦਰ ਮੋਬਾਈਲ ਤਾਂ ਆ ਜਾਵੇ, ਠੀਕ ਆ, ਪਰ ਮੋਬਾਈਲ ਉਸੇ ਬੰਦੇ ਕੋਲ ਕਿਉਂ ਪਹੁੰਚ ਜਾਵੇ ਜਿਹਨੂੰ ਮਿਲਣਾ ਚਾਹੀਦਾ? ਸੋ ਇਹੋ ਜਿਹਾ ਵੀ ਸਵਾਲ ਕੱਲ ਮੀਟਿੰਗ 'ਚ ਆਇਆ। ਜਦੋਂ ਆਇਆ ਡੀਜੀਪੀ ਸਾਹਿਬ ਫੇਰ ਕਹਿੰਦੇ ਜੀ 6 ਜ਼ਿਲ੍ਹਿਆਂ ਦੀਆਂ ਜੇਲ੍ਹਾਂ ਦੇ ਵਿੱਚ ਅਸੀਂ ਬੋਡੀ ਸਕੈਨਰ ਲਾ ਰਹੇ ਹਾਂ ਜੀ ਹੁਣ। ਠੀਕ ਹੈ। ਹਾਂਜੀ, ਇਹ 12 ਕਰੋੜ ਦਾ ਪ੍ਰੋਜੈਕਟ ਹੈ ਜੀ। ਬੋਡੀ ਸਕੈਨਰ ਲੱਗਣ ਤੋਂ ਅੰਦਰ ਮੋਬਾਈਲ ਨਹੀਂ ਜਾਊਗਾ ਜੀ। ਸੋ ਹੁਣ ਉਹ ਕਹਿੰਦੇ ਜੀ ਮੈਨੂੰ ਨਹੀਂ ਪਤਾ, ਸਕੈਨਰ ਲਾਓ, ਮੈਨੂੰ ਨਹੀਂ ਪਤਾ, ਚੈਕਿੰਗ ਕਰੋ, ਪਰ ਮੈਂ ਅਧਿਕਾਰੀ ਨਹੀਂ ਬਖਸ਼ੂਗਾ ਕੋਈ, ਮੈਂ ਪੁਲਿਸ ਵਾਲਾ ਨਹੀਂ ਬਖਸ਼ੂਗਾ ਕੋਈ, ਮੈਂ ਸਿਵਲ ਦਾ ਅਫਸਰ ਨਹੀਂ ਬਖਸ਼ੂਗਾ। ਜੇਕਰ ਮਾਈਨਿੰਗ, ਲੁੱਟਾਂ ਖੋਹਾਂ, ਲਾਅ ਐਂਡ ਆਰਡਰ ਦਾ ਮਾਮਲਾ, ਕਿਉਂਕਿ ਵੱਡਾ ਸਵਾਲ ਉਹਦੇ ਵਿੱਚ ਇਹ ਵੀ ਆਇਆ ਕਿ ਫੋਨ ਤੇ ਫਿਰੌਤੀਆਂ ਮੰਗਣ ਦੀ ਗੱਲ ਵੱਧ ਗਈ। ਵੱਡਾ ਸਵਾਲ ਇਹ ਵੀ ਆਇਆ ਕਿ ਜੇਲ੍ਹ ਦੇ ਅੰਦਰੋਂ ਕਾਫੀ ਕੁਝ ਚੱਲ ਰਿਹਾ। ਵੱਡਾ ਸਵਾਲ ਇਹ ਵੀ ਆਇਆ ਕਿ ਨਸ਼ੇ ਨੂੰ ਲੈ ਕੇ ਔਰ ਮਾਈਨਿੰਗ ਨੂੰ ਲੈ ਕੇ ਸ਼ਿਕਾਇਤਾਂ ਦਾ ਭੰਡਾਰ ਵੱਧਦਾ ਜਾ ਰਿਹਾ। ਆਮ ਲੋਕਾਂ ਦੀ ਛੱਡੋ, ਵਿਰੋਧੀ ਦਲਾਂ ਦੀ ਛੱਡੋ, ਪਾਰਟੀ ਦੇ ਨੁਮਾਇੰਦੇ ਲਗਾਤਾਰ, ਕਿਉਂਕਿ ਹੁਣ ਉਹ ਪੋਰਟਲ ਦਾ ਰਿਕਾਰਡ ਤਾਂ ਦਿੰਦੇ ਨਹੀਂ ਤੁਹਾਨੂੰ। ਇਹ ਜੀ ਫੋਨ ਨੰਬਰ ਜਾਰੀ ਕੀਤਾ ਸੀ, ਉਹ ਤਾਂ ਕਦੇ ਹਿਸਾਬ ਆਇਆ ਹੋਵੇ ਤਾਂ ਦੱਸ ਦਿਓ। ਜਾਂ ਤਾਂ ਪ੍ਰਵੀਨ ਜੀ ਕੋਈ ਸਕਰੀਨ ਲੱਗੀ ਹੋਵੇ ਨਾ ਪੰਜਾਬ 'ਚ, ਕਿ 50 ਭਵਨ ਦੇ ਬਾਹਰ ਲੱਗੀ ਆ ਜੀ, ਸਕੱਤਰੇਤ ਦੇ ਬਾਹਰ ਲੱਗੀ ਆ ਜੀ, ਜਲੰਧਰ ਲੱਗੀ ਆ ਜੀ, ਅੰਮ੍ਰਿਤਸਰ ਬੱਸ ਅੱਡੇ ਤੇ ਲੱਗੀ ਆ ਜੀ, ਲੁਧਿਆਣੇ ਲੱਗੀ ਆ ਜੀ, ਕਿ ਭਾਈ ਜਿਹੜਾ ਵੀ ਫੋਨ ਵੱਜਦਾ ਉੱਥੇ ਸੁਣਦਾ ਲੋਕਾਂ ਨੂੰ ਕਿ ਭਾਈ ਫਲਾਣੇ ਬੰਦੇ ਦੀ ਸ਼ਿਕਾਇਤ ਆ ਗਈ, ਉਹ 'ਚ ਬੰਦੇ ਦੀ ਆਵਾਜ਼ ਤਾਂ ਸੁਣੇ, ਫਲੈਸ਼ ਨਾ ਹੋਵੇ, ਸ਼ਿਕਾਇਤ ਤਾਂ ਪਤਾ ਲੱਗੇ ਸਾਨੂੰ ਕਿੰਨੀਆਂ ਆਈਆਂ, ਸੋ ਕਿਹੜੀਆਂ ਆਈਆਂ। ਸੋ ਇਸ ਲਈ ਪਾਰਟੀ ਦੇ ਆਪਣੇ ਵਰਕਰਾਂ ਵੱਲੋਂ ਨਸ਼ੇ ਨੂੰ ਲੈ ਕੇ ਔਰ ਮਾਈਨਿੰਗ ਨੂੰ ਲੈ ਕੇ ਵੱਡੀਆਂ ਸ਼ਿਕਾਇਤਾਂ ਆ ਰਹੀਆਂ ਨੇ ਕਿ ਜਨਾਬ ਸਾਨੂੰ ਲੋਕਾਂ ਦਾ ਸਾਹਮਣਾ ਕਰਨਾ ਔਖਾ ਹੋ ਰਿਹਾ, ਤੁਹਾਡਾ ਹਾਲ ਉਹੀ ਹੈ, ਸਿਸਟਮ ਉਵੇਂ ਹੀ ਚੱਲਦਾ, ਇਸ ਲਈ ਅਸੀਂ ਕੀ ਜਵਾਬਦੇਹੀ ਦਈਏ। ਇਸ ਨੂੰ ਲੈ ਕੇ ਕੱਲ ਫਿਰ ਮੁੱਖ ਮੰਤਰੀ ਸਾਹਿਬ ਕਹਿੰਦੇ ਹੁਣ ਆਰ ਪਾਰ ਦੀ ਲੜਾਈ। ਤੇ ਕੱਲ ਕਮਿਸ਼ਨਰ ਵੀ, ਕੱਲ SSP ਵੀ, ਜਿੱਥੇ ਉਹਨਾਂ ਨੇ ਸਵਾਲਾਂ ਦੇ ਘੇਰੇ 'ਚ ਲਏ ਤੇ ਅਗਲੇ ਹੁਕਮ ਜਾਰੀ ਕੀਤੇ, ਉੱਥੇ DGP ਸਫਾਈ ਦੇਣ ਵਾਲੀ ਭੂਮਿਕਾ 'ਚ ਕੱਲ ਦੀ ਬੈਠਕ 'ਚ ਕਾਫੀ ਰਹੇ। ਪਰ ਹੁਣ ਦੇਖਦੇ ਆ ਕਿ ਇਹ ਕਦਮ ਗਾਂਹ ਕਿੱਥੇ ਤੱਕ ਜਾਂਦਾ। ਕੀ ਇਸ ਬੈਠਕ ਤੋਂ ਇੱਕ ਗੱਲ ਤਾਂ ਸਾਫ਼ ਹੋ ਗਈ ਨਾ ਕਿ ਜਿਹੜੇ ਇਸ਼ਤਿਹਾਰੀ ਦਾਅਵੇ ਨੇ ਕਿ ਪੰਜਾਬ 'ਚੋਂ ਨਸ਼ਾ ਮੁੱਕ ਗਿਆ, ਗੈਰ ਕਾਨੂੰਨੀ ਮਾਈਨਿੰਗ ਨਹੀਂ ਹੁੰਦੀ, ਬੈਠਕ ਦਾ ਮਤਲਬ ਇਹ ਹੈ ਕਿ ਤੁਹਾਡੇ ਕੰਟਰੋਲ 'ਚ ਨਹੀਂ ਹੈ, ਤਾਂ ਹੀ ਤੁਸੀਂ ਬੈਠਕ ਕੀਤੀ ਨਾ ਇਹ। ਨਹੀਂ ਤਾਂ ਕੱਲ ਤੁਸੀਂ ਮੈਡਲ ਲਾਉਂਦੇ ਪੁਲਿਸ ਵਾਲਿਆਂ ਦੇ ਸਾਰਿਆਂ ਦੀਆਂ ਛਾਤੀਆਂ ਦੇ ਉੱਤੇ ਇੱਥੇ ਕਿ ਹਾਂ ਜੀ ਸ਼ਾਬਾਸ਼ ਨਸ਼ਾ ਮੁਕਾਤਾ ਤੁਸੀਂ। ਤੇ ਤੁਹਾਨੂੰ ਜੇ ਸਵਾਲ ਕਰਨੇ ਪੈ ਰਹੇ ਨੇ, ਤੁਹਾਨੂੰ ਡੈਰੀ ਦੀਆਂ ਧਮਕੀਆਂ ਦੇਣੀਆਂ ਪੈ ਰਹੀਆਂ ਨੇ, ਮਤਲਬ ਪੰਜਾਬ 'ਚ ਨਸ਼ਾ ਵੀ ਉਸੇ ਤਰ੍ਹਾਂ, ਗੈਰ ਕਾਨੂੰਨੀ ਮਾਈਨਿੰਗ ਵੀ ਉਸੇ ਤਰ੍ਹਾਂ, ਔਰ ਇਹ ਉਸ ਗੱਲ ਦਾ ਸਬੂਤ ਹੈ। ਜੀ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਨਾ ਕਿ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਮੈਨੂੰ ਐਕਸ਼ਨ ਚਾਹੀਦਾ। ਸਰਕਾਰਾਂ ਠੀਕ ਹੈ ਹਰੇਕ ਕੰਮ ਦੀ ਸਮੀਖਿਆ ਤਾਂ ਕਰਦੀਆਂ, ਪਰ ਸਰਕਾਰਾਂ ਵਾਕਿਆ ਹੀ ਸਰਕਾਰ ਦਾ ਕੰਮ ਐਕਸ਼ਨ ਲੈਣਾ ਹੁੰਦਾ ਤੇ ਉਹਦੇ ਨਤੀਜੇ ਕੱਢਣਾ ਹੁੰਦਾ। ਪਲੈਨਿੰਗ ਤਾਂ ਹੁੰਦੀ ਹੀ ਰਹਿੰਦੀ ਹੈ ਸਰਕਾਰ 'ਚ, ਪਲੈਨਿੰਗ ਤਾਂ 24 ਘੰਟੇ ਮੀਟਿੰਗਾਂ ਦਾ ਦੌਰ ਤਾਂ ਇਹ ਤਾਂ ਚੱਲਦਾ ਹੀ ਰਹਿੰਦਾ। ਇਹ ਕੋਈ ਨਵੀਆਂ ਚੀਜ਼ਾਂ ਥੋੜ੍ਹਾ। ਪਰ ਜਿਵੇਂ ਆਪਾਂ ਹਾਈ ਕੋਰਟ ਦੀ ਗੱਲ ਕੀਤੀ ਸੀ, ਜਾਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਸ਼ਰਮਾ ਜੀ ਤੁਹਾਨੂੰ ਯਾਦ ਹੋਣਾ ਫਿਰੋਜ਼ਪੁਰ ਦੇ ਹਵਾਲੇ ਦੇ ਨਾਲ ਪੁਲਿਸ ਅਫਸਰਾਂ ਦੇ ਨਾਲ, ਉਹ ਕਹਿੰਦਾ ਅਸੀਂ ਰੇਡ ਮਾਰਨ ਜਾਂਦੇ ਹਾਂ ਪਰ ਸਾਡੇ ਹੀ ਬੰਦੇ ਪਹਿਲਾਂ ਦੱਸ ਦਿੰਦੇ ਆ। ਸੋ ਇੱਕ ਮਾਨਸਾ ਤੋਂ ਵੀਡੀਓ ਤੁਸੀਂ ਦਾ ਹਵਾਲਾ ਦੇ ਕੇ ਗੱਲ ਕੀਤੀ ਸੀ ਕਿ ਜੇਲ੍ਹ ਦੇ ਵਿੱਚ ਆਹ ਕੁਛ ਹੋ ਰਿਹਾ। ਸੋ ਕਿੰਨੀਆਂ ਖਬਰਾਂ ਆਪਾਂ ਸਾਂਝੀਆਂ ਕੀਤੀਆਂ ਨੇ। ਸੋ ਬਿਲਕੁਲ ਰਾਜਜੀਤ ਹੁੰਦਲ ਦਾ ਮਸਲਾ ਤੁਸੀਂ ਕਿੰਨੀ ਵਾਰੀ ਵਿਚਾਰਿਆ, STF ਦੀਆਂ ਰਿਪੋਰਟਾਂ ਦੀ ਚਰਚਾ ਕੀਤੀ ਹੈ ਜੀ।